कि जी तालिबान की अबूरी हुकूमत है ये क्यों नहीं कार्रवाई करती, क्यों अफगानिस्तान की सरजमीन इस्तेमाल तो हो रही है पाकिस्तान के खिलाफ, तो ये जेडे फितनातुल खवारिज ने या भारत के जितने प्रॉक्सीज ने पाकिस्तान जेडे कार्रवाइयाँ कर रहे उन्होंने खिलाफ ये अफगान हुकूमत क्यों कार्रवाई नहीं करती? अमूमन नहीं जी, खसूसन ये करी आजकल अफगानी शहरी जो पाकिस्तान के अंदर जो अफगानी महाजरीन है जी उनमें से वो लोग जो परमानेंट आए हुए वो भी, और जो 20,000 जो अमेरिकन लेके जाने थे और वहाँ वहाँ अभी तक बैठे और अमेरिकन उनको लेके नहीं गए और अभी तो लेके भी नहीं जाएंगे, क्योंकि आपने देख लिया जिनको वो खसूसी जिन्होंने वो खसूसी प्रोग्राम के तहत लैके गए सन उन्होंने उत्थे की गुल खिलाया। उन्होंने उत्थे जाके परसों तुसी वेख्या कि उत्थे वाशिंगटन डीसी भी एक बंदे ने फायरिंग की, 2 नेशनल गार्ड मारता, एक होर अफगानी जड़ा वो फड़िया गया, वो किसी बिल्डिंग ਨੂੰ टारगेट करन जा रहा सी, वो भी फड़िया गया ना। नैचुरली वो दोवें जो फड़े गए ने तो अगे जड़ा रिंग है पूरा वो फड़िया जाएगा। पाकिस्तान में देखो तलागंग तो एक अफगानी फड़िया गया, उन्हें तो पूरा 10 साल तो पाकिस्तान में सी, तो उन्हें की स्टेटमेंट दी, उन्हें कहा जी कि मैनू एक बंदे ने पैसे ऑफर किए 10,000 पर कि तुसी बंदे रिक्रूट करो, मैं टारगेट की रैकी भी की तो मैं जनाब ਉਹਦੇ ਨਾਲ ਕੰਮ करना शुरू करता। ਉਹਦੇ बाद ਜਿਹੜਾ ਜੇ कुछ इस्लामाबाद जो है सी ਉਹਦਾ ਤੁਸੀਂ ਨੈਟਵਰਕ ਜਦ ਬੈਕਵਰਡ ਟ੍ਰੇਸਿੰਗ ਕੀਤੀ तो जाके अफगानिस्तान ਵਿੱਚ ਨਿਕਲਿਆ FC ਹੈਡਕੁਆਰਟਰ ਤੇ ਜਿਹੜਾ ਮਿਲਿਆ ਜੀ। मतलब मैं कितनी चीज़ें काउंट करा, जिधर ਤੁਸੀਂ ਵੇਖੋਗੇ ਉੱਥੇ ਤੁਹਾਨੂੰ ਅਫਗਾਨੀ ਉਹ ਸ਼ਹਿਰੀ ਜਿਹੜੇ ਨੇ अफगान तो आए हुए लोग ने जितनी सरहद ਦੇ ਉੱਤੇ जितनी तहसीਲਾਂ ਨੂੰ ਹਿੱਟ ਕੀਤਾ ਗਿਆ ਉਹਨੇ ਸਾਰੇ ਵਿੱਚ ਅਫਗਾਨੀ ਮੌਜੂਦ ਸਨ। ਸੋ ਅਸੀਂ ਤੇ ਬੜੇ ਅਰਸੇ ਤੋਂ ਇੱਕ ਚੀਖ ਰਹੇ ਹਾਂ, ਇੱਕ ਕਹਿ ਰਹੇ ਹਾਂ ਕਿ ਖੁਦਾ ਦੇ ਵਾਸਤੇ ਇਹਨਾਂ ਨੂੰ ਅਫਗਾਨੀਆਂ ਨੂੰ ਇੱਥੋਂ ਐਕਸਪੈਲ ਕਰੋ, ਇਹਨਾਂ ਨੂੰ ਕੱਢੋ ਇੱਥੋਂ। ਇਹਨਾਂ ਨੇ ਆਲਰੇਡੀ ਪਾਕਿਸਤਾਨ ਦਾ ਬਹੁਤ ਸਾਰਾ ਮਾਸ਼ਰਾ ਤਬਾਹ ਬਰਬਾਦ ਕਰਤਾ ਹੈ। ਇਹਨਾਂ ਦੇ ਆਉਣ ਦੇ ਬਾਅਦ ਪਾਕਿਸਤਾਨ ਵਿੱਚ ਹੀਰੋਇਨ ਕਲਚਰ ਆਇਆ, ਦਹਿਸ਼ਤਗਰਦ ਕਲਚਰ ਆਇਆ, ਕਲਾਸ਼ਨਕੋਵ ਕਲਚਰ ਆਇਆ, और पता नहीं केड़े केड़ी जराइम सन, चोरी डकैती फॉर रैंसम, ये सारा अफगानी लैके आए सन। और तुहानू पता है इत्थे पेशावर दी KPK दी सराउंडिंग इन्होंने अपने अपने डन बनाए सन। अज भी तुसी देखो जिथे तो हमला होंदा तो तुहानू एक ना एक अफगानी शहरी नजर आ जाता। सो हुण जरूरत इस अमर दी है कि बजाय इसके कि असी हुणे ये आवाज लाते रहिए कि जी अफगानी इन्वॉल्व ने, अफगानी हुकूमत पाकिस्तान ਨੂੰ ਜਿਹੜੀ ਪਾਲਿਸੀ ਬਣਾਈ ਗਈ ਹੈ ਕਿ ਇਹਨਾਂ ਨੂੰ ਵਾਪਸ ਭੇਜਿਆ ਜਾਏਗਾ ਇਹਨਾਂ ਦੇ ਮੁਲਕ ਕੇ, ਉਹਦੇ ਉੱਤੇ ਅਮਲ ਕਰਨਾ ਚਾਹੀਦਾ। ਹੁਣ ਤੇ ਤੁਸੀਂ ਦੇਖੋ ਇਹਨਾਂ ਦੀ ਨਾਸ਼ੁਕਰੀ ਦੇਖੋ, ਇੱਕ ਅਫਗਾਨ ਮਿਨਿਸਟਰ ਹੈ ਉਹਨੇ ਪਿਛਲੇ ਦਿਨੋਂ ਸਟੇਟਮੈਂਟ ਦਿੱਤੀ ਹੈ ਇੰਡੀਆ ਜਾ ਕੇ ਕਿ ਜੀ ਇੰਡੀਆ ਨੂੰ ਸਾਨੂੰ ਹਮੇਸ਼ਾ ਬੜੀ ਮਦਦ ਕੀਤੀ ਹੈ ਤੇ ਪਾਕਿਸਤਾਨ ਨੇ ਸਾਨੂੰ ਕੀ ਦਿੱਤਾ। ਯਾਨੀ ਜਿਹੜੇ 40 ਲੱਖ ਮਹਾਜਰੀਨ ਰਹਿ ਰਹੇ ਸਨ ਇੱਥੇ, ਉਹ ਉਹਨਾਂ ਦੇ ਉਹ ਕੀ ਆਸਮਾਨ ਜ਼ਮੀਨ ਤੋੜ ਕੇ ਆਸਮਾਨ ਵਿੱਚ ਰਹਿ ਰਹੇ ਸਨ, ਪਾਕਿਸਤਾਨ ਵਿੱਚ ਨਹੀਂ ਰਹਿ ਰਹੇ ਸਨ। ਉਹ 40 ਲੋਕ ਬੰਦੇ ਇੱਕ ਫੈਮਿਲੀ ਦਾ ਬੋਝ ਬਰਦਾਸ਼ਤ ਨਹੀਂ ਕਰਦੇ। ਇੱਥੇ ਪਾਕਿਸਤਾਨ ਵਿੱਚ ਪਾਕਿਸਤਾਨੀਆਂ ਨੇ 40 ਲੱਖ ਮਹਾਜਰੀਨ ਨੂੰ ਅਕਾਮੋਡੇਟ ਕੀਤਾ ਹੈ। ਸਾਡਾ ਕਲਚਰ ਤਬਾਹ ਹੈ, ਸਾਡਾ ਸੋਸ਼ਲ ਫਾਈਬਰ ਤਬਾਹ ਹੈ, ਸਾਡੇ ਟੈਕਸ ਦੇ ਉੱਤੇ ਲੋਡ ਪਿਆ ਹੈ। ਇੱਥੇ ਜਿਹੜੇ ਗੱਡੀਆਂ ਚਲਾਉਂਦੇ ਸਨ ਰੋਡ ਟੈਕਸ ਨਹੀਂ ਦੇਦੇ। ਇਤਨੇ ਨਮਕ ਹਰਾਮ ਨੇ, ਇਤਨੇ ਬੇਸ਼ਰਮ ਨੇ, ਇਤਨੇ ਬੇਗੈਰਤ ਨੇ ਕਿ ਇਹਨਾਂ ਨੂੰ ਕੁਛ ਨਜ਼ਰ ਨਹੀਂ ਆਉਂਦਾ। तो ਤੁਸੀਂ ਮੈਨੂੰ ਦੱਸੋ ਜਦੋਂ ਇਹ ਦੇ ਆਰ ਅਨਗ੍ਰੇਟਫੁਲ, ਸੋ ਪਾਕਿਸਤਾਨ ਕਿਉਂ ਉਹਨਾਂ ਦੇ ਨਾਲ ਪੈਸਿਵ ਤਰੀਕੇ ਨਾਲ ਡੀਲ ਕਰ ਰਿਹਾ? ਵੀ ਹੈਵ ਟੂ ਗੋ ਅਲੋਂਗ ਵਿਦ ਆਰ ਓਨ ਪਾਲਿਸੀ ਜਿਹੜੀ ਸਾਨੂੰ ਸੂਟ ਕਰਦੀ ਹੈ। ਔਰ ਸਾਡੀ ਪਾਲਿਸੀ ਹੈ ਕਿ ਬਹੁਤ ਹੋ ਗਿਆ। ਅਗਰ ਇਹ ਤਲਾਗੰਗ ਵਿੱਚ ਰਹਿ ਕੇ ਬਾਕੀ ਜਗ੍ਹਾ ਤੇ ਰਹਿ ਕੇ ਦਹਿਸ਼ਤਗਰਦ ਨੈਟਵਰਕਾਂ ਦੇ ਨਾਲ ਕੰਮ ਕਰ ਰਹੇ ਸਨ ਔਰ ਉਹਦੇ ਬਾਅਦ ਪੈਸੇ ਤੋਂ ਤੁਸੀਂ ਇੱਕ ਚੀਜ਼ ਕਾਮਨ ਵੇਖੋ ਕਿ ਜਿਨ੍ਹਾਂ ਨੇ ਜਿਸ ਹਕੂਮਤ ਨੇ ਜਾਂ ਜਿਸ ਇੰਡੀਵਿਜੂਅਲ ਨੇ ਇਹਨਾਂ ਦੇ ਉੱਤੇ ਅਹਿਸਾਨ ਕੀਤਾ ਹੈ, ਇਹ ਇਹਨਾਂ ਨੇ ਹਮੇਸ਼ਾ ਉਹਦੀ ਪੀਠ ਤੇ ਛੁਰਿਆ ਘੋਪਿਆ। ਔਰ ਤੁਸੀਂ ਦੇਖੋ ਅਮਰੀਕਾ ਜਿਹੜਾ ਹੋਇਆ, ਅਮਰੀਕਾ ਦੇ ਬਾਈਡਨ ਜਿਹੜਾ ਉਹਨੂੰ ਲੈ ਕੇ ਗਿਆ ਸੀ ਬਾਈਡਨ ਦੇ ਦੌਰ ਵਿੱਚ, ਉਹਨਾਂ ਨੇ ਇੱਕ ਰਿਸਪੌਂਸ ਪਾਲਿਸੀ, ਇੱਕ ਗੁੱਡਵਿਲ ਪਾਲਿਸੀ ਕ੍ਰੀਏਟ ਕੀਤੀ ਸੀ ਕਿ ਉਹ ਤਮਾਮ EMPLOYEES ਜਾਂ ਲੋਕ ਜਿਨ੍ਹਾਂ ਨੇ ਅਮਰੀਕਨ ਆਰਮੀ ਦੇ ਨਾਲ ਕੰਮ ਕੀਤਾ ਸੀ। ਹੁਣ ਜਿਹੜਾ ਮੁੰਡਾ ਜਿਹਨੇ ਵਾਸ਼ਿੰਗਟਨ DC ਵਿੱਚ ਹਮਲਾ ਕੀਤਾ ਹੈ ਉਹ ਇੱਕ CIA ਦੇ 0 ਯੂਨਿਟ ਵਿੱਚ ਸੀ। ਉਹ 0 ਯੂਨਿਟ ਕੀ ਕੰਮ ਕਰਦੀ ਸੀ? 0 ਯੂਨਿਟ ਜਿਹੜੀ ਹੈ ਅਫਗਾਨ ਸ਼ਹਿਰੀਆਂ ਨੂੰ ਅਗਵਾ ਕਰਦੀ ਸੀ, ਘਰੋਂ ਚੁੱਕਦੀ ਸੀ ਤੇ ਉਹਨਾਂ ਨੂੰ ਟਾਰਗੇਟ ਕਰਕੇ ਮਾਰ ਦਿੰਦੀ ਸੀ। ਤੇ ਉੱਥੇ ਦੇ ਬੰਦਾ ਆਪਣੇ ਅਫਗਾਨੀਆਂ ਨੂੰ ਮਾਰ ਰਿਹਾ ਸੀ। ਹੁਣ ਜਦੋਂ ਵਾਪਸ ਲੈ ਗਈ CIA ਨੂੰ ਆਪਣੇ ਨਾਲ ਉੱਥੇ ਲੈ ਗਏ ਤੇ ਉੱਥੇ ਜਾ ਕੇ ਇਸਨੇ ਅਮਰੀਕਨ ਨੂੰ ਮਾਰਤਾ। ਯਾਨੀ ਜਿਨ੍ਹਾਂ ਨੇ ਅਹਿਸਾਨ ਕੀਤਾ ਉਹਨਾਂ ਨੇ ਠੋਕ ਦਿੱਤਾ ਉਹਨਾਂ ਨੂੰ। ਸੋ ਅਗਰ ਇਹਨਾਂ ਦਾ ਕਰੈਕਟਰ ਹੁਣ ਕਲੀਅਰ ਹੋ ਗਿਆ ਹੈ, ਇਹਨਾਂ ਦਾ ਕੰਡਕਟ ਵੀ ਕਲੀਅਰ ਹੋ ਗਿਆ ਹੈ, ਸੋ ਬਜਾਏ ਇਸਦੇ ਹੁਣ ਅਸੀਂ ਪ੍ਰੈਸ ਸਟੇਟਮੈਂਟ ਤੇ ਰਹੀਏ, ਪ੍ਰੈਸ ਕਾਨਫਰੰਸਿਸ ਤੇ ਰਹੀਏ,
ਇਹ ਕਹਿੰਦੇ ਰਹੀਏ ਕਿ ਜੀ ਉਹ ਇਨਵੋਲਵ ਨੇ, ਇਹ ਕਹਿੰਦੇ ਰਹੀਏ ਜੀ ਉਹ ਇਹ ਕਰ ਰਹੇ ਨੇ। we have to take account, we have to adopt a effective counter policy। और पॉलिसी ये कहती है कि जितने पाकिस्तान में लीगली या इलीगली रह रहे, दे शुड बी शंटेड बैक टू अफगानिस्तान। एक दूजी नादरा ਨੂੰ ਕੰਮ ਕਰਨਾ ਚਾਹੀਦਾ ਹੈ ਕਿ ਜਿਨ੍ਹਾਂ ਦੇ ਕਾਰਡ ਨਾਦਰਾ ਨੇ ਬਣਾਏ ਨੇ, ਇੱਥੇ ਤੇ 100 ਰੁਪਏ ਦੇ ਕੇ 200 ਰੁਪਏ ਦੇ ਕੇ 1000 ਰੁਪਏ ਦੇ ਕੇ ਉਹਨਾਂ ਨੇ ਕਾਰਡ ਬਣਾ ਰਹੇ ਸਨ ਪਾਕਿਸਤਾਨ ਦੇ ਆਈਡੀ ਕਾਰਡ। ਤੁਹਾਨੂੰ ਪਤਾ ਹੈ ਸਾਰੇ ਸਾਡੇ ਡਿਪਾਰਟਮੈਂਟ ਅਦਾਰਿਆਂ ਜਿਹੜਾ ਕੁਝ ਹੁੰਦਾ ਹੈ ਹੁਣ ਤੇ ਖੈਰ ਕੰਪਿਊਟਰਾਈਜ਼ਡ ਹੋ ਗਿਆ, ਥੋੜੇ ਕੰਮ ਥੋੜਾ ਮੁਸ਼ਕਿਲ ਹੋ ਗਿਆ। ਇਸ ਜ਼ਮਾਨੇ ਵਿੱਚ ਕੰਪਿਊਟਰਾਈਜ਼ਡ ਨਹੀਂ ਹੁੰਦਾ ਸੀ, ਡਿਜੀਟਲ ਨਹੀਂ ਹੁੰਦਾ ਸੀ। ਉਸ ਵੇਲੇ ਤੇ ਲੁੱਟ ਪਈ ਹੋਈ ਸੀ ਪਾਕਿਸਤਾਨ ਵਿੱਚ। ਤੇ ਜਿੰਨੇ ਅਫਗਾਨੀਆਂ ਦੇ ਕਾਰਡ ਉਹ ਕੈਂਸਲ ਕਰਨ, ਜਿਨ੍ਹਾਂ ਦੇ ਪਾਸਪੋਰਟ ਬਣੇ ਨੇ ਉਹ ਕੈਂਸਲ ਕਰਨ, ਉਹਨਾਂ ਦੀ ਫੈਮਲੀਆਂ ਨੂੰ ਇਹਨਾਂ ਨੂੰ ਵਿਦ ਫੈਮਲੀ ਵਾਪਸ ਭੇਜਣ। ਜਿੱਥੇ ਕਾਰੋਬਾਰ ਕਰ ਰਹੇ ਨੇ ਉਹ ਕਾਰੋਬਾਰ ਕਰਟੇਲ ਕਰਨ, ਜਿੱਥੇ ਰੈਂਟ ਤੇ ਰਹਿ ਰਹੇ ਨੇ ਉਹ ਰੈਂਟ ਖਤਮ ਕਰਨ, ਉਹ ਘਰ ਖਤਮ ਕਰਨ। ਅੰਟਿਲ ਅਨਲੈਸ ਵੀ ਅਡਾਪਟ ਥੀਸ ਪੋਲਿਸੀਜ਼। ਕਿਉਂਕਿ ਦੇਖੋ ਨਾ, ਜਾਂ ਤਾਂ ਇਹ ਹੁੰਦਾ ਕਿ ਜੀ ਦੋਸਤੀ ਦੇ ਨਾਲ ਹਾਲਾਤ ਠੀਕ ਹੋ ਜਾਂਦੇ, ਇਹ ਦੋਸਤੀ ਦੇ ਨਾਲ ਤੇ ਇਹਨਾਂ ਨੇ ਦੁਸ਼ਮਣੀ ਅਡਾਪਟ ਕਰ ਲਈ। ਸੋ ਫਿਰ ਵਟ ਇਜ਼ ਦੀ ਆਨਸਰ? ਗੱਲ ਤੇ ਇਹੀ ਹੈ ਨਾ ਕਿ ਫਿਰ ਅਗਰ ਤੁਹਾਡੇ ਨਾਲ ਤੁਹਾਡਾ ਐਡਵਰਸਰੀ ਜਿਹੜਾ ਹੈ ਜਾਂ ਤੁਹਾਡਾ ਦੋਸਤ ਜਾਂ ਜੋ ਵੀ ਦੁਸ਼ਮਣ ਨੁਮਾ ਦੋਸਤ ਹੋਵੇ, ਜਿਸ ਤਰ੍ਹਾਂ ਉਹ ਬਿਹੇਵ ਕਰਦਾ ਹੈ, you have to reply in the same coin। so I think there is a need to think over it। and ਸਾਨੂੰ ਚਾਹੀਦਾ ਹੈ ਕਿ ਜਿਤਨੇ ਇੱਥੇ ਅਫਗਾਨ ਸ਼ਹਿਰੀ ਜਿੱਥੇ ਪਾਕਿਸਤਾਨ ਹੀ ਰਹਿ ਰਹੇ ਨੇ ਉਹਨਾਂ ਨੂੰ ਕਹਿਣ ਭਾਈ ਜਾਓ ਆਪਣੇ ਮੁਲਕ ਰਿਪੈਟਰੀਏਟ ਕਰਨ, ਵਾਪਸ ਭੇਜਣ ਤਾਂ ਕਿ ਇਹ ਗੰਦ ਪਾਕ ਹੋਵੇ, ਇਹ ਨਾਸੂਰ ਪਾਕਿਸਤਾਨ ਤੋਂ ਹਟੇ। ਉਹ ਤਦੋਂ ਤੁਸੀਂ ਦਹਿਸ਼ਤਗਰਦੀ ਦੀ ਜੰਗ ਹੈ ਉਹਦੇ ਵਿੱਚ ਕਾਮਯਾਬੀ ਹਾਸਲ ਕਰ ਸਕੋ। ਬ੍ਰਿਗੇਡੀਅਰ ਸਾਹਿਬ, ਅੱਜ ਵਜ਼ੀਰ ਦਾਖਲਾ ਸਾਹਿਬ ਨੇ ਬਿਆਨ ਆਇਆ ਉਹਨਾਂ ਦੇ ਸਾਹਮਣੇ ਕਿ ਜੀ 3 ਸੂਬੇ ਜਿਹੜਾ ਹੈ ਉਹ ਕਾਰਵਾਈਆਂ ਕਰ ਰਹੇ ਨੇ ਤੇ ਸਿਰਫ ਖੈਬਰ ਪਖਤੂਨਖਵਾ ਦੇ ਹਵਾਲੇ ਨਾਲ ਉਹਨਾਂ ਕਿਹਾ ਕਿ ਜੀ ਉਹਦੀ ਹਕੂਮਤ ਤਹਫੁਜ਼ ਫਰਾਹਮ ਕਰ ਰਹੀ ਹੈ ਅਫਗਾਨ ਮਹਾਜਰੀਨ ਦੀ। ਅਗਰ ਮੈਂ ਗੱਲ ਕਰਾਂ ਤੇ ਉਹਨਾਂ ਨੂੰ ਜਿਹੜਾ ਹੈ ਉਸ ਤਰ੍ਹਾਂ ਵਾਪਸ ਨਹੀਂ ਭੇਜਿਆ ਜਾ ਰਿਹਾ ਜਿਸ ਤਰ੍ਹਾਂ ਸਾਡੀ ਇੱਕ ਕੌਮੀ ਪਾਲਿਸੀ ਹੈ। ਤੇ ਉਹ ਇਸ ਹਵਾਲੇ ਨਾਲ ਸਰ ਤੁਸੀਂ ਕੀ ਕਹੋਗੇ ਸਰ? ਦੇਖੋ ਨਾ, ਖੈਬਰ ਪਖਤੂਨਖਵਾ ਵਿੱਚ DGISPR ਦੀ ਪ੍ਰੈਸ ਕਾਨਫਰੰਸ ਸੀ। ਉਹਨਾਂ ਨੇ ਕਿਹਾ ਖੈਬਰ ਪਖਤੂਨਖਵਾ ਵਿੱਚ 11400 ਇੰਟੈਲੀਜੈਂਸ ਬੇਸ ਆਪਰੇਸ਼ਨ ਕੀਤੇ ਗਏ ਨੇ। तो 11400 ਬੇਸ ਆਪਰੇਸ਼ਨ ਕਿੱਥੇ ਕੀਤੇ ਗਏ ਨੇ? ਉਹ ਖੈਬਰ ਪਖਤੂਨਖਵਾ ਦੀ ਟੈਰੀਟਰੀ ਕੀਤੇ ਗਏ ਨੇ ਨਾ। ਤੇ ਅਗਰ ਉਹ ਕੋਆਪਰੇਟ ਨਹੀਂ ਕਰ ਰਹੇ ਸਨ ਤੇ ਇਤਨੇ ਆਪਰੇਸ਼ਨ ਕਿਸ ਤਰ੍ਹਾਂ ਹੋ ਗਏ ਮੈਨੂੰ ਦੱਸੋ। ਦੂਜੀ ਗੱਲ ਹੈ ਕਿ ਉੱਥੇ ਕਿਤਨੇ ਪੁਲਿਸ ਸਟੇਸ਼ਨ ਨੇ ਜਿਨ੍ਹਾਂ ਤੇ ਹਮਲਾ ਹੋਇਆ। ਪਰਸੋਂ ਵੀ ਇੱਕ ਪੁਲਿਸ ਸਟੇਸ਼ਨ ਤੇ ਹਮਲਾ ਹੋਇਆ। ਐਂਡ ਪੁਲਿਸ ਹੈਜ਼ ਸਟੂਡ ਦੈਟ ਆਪਰੇਸ਼ਨ, ਦੈਟ ਉਹ ਅਟੈਕ ਜਿਤਨੇ ਨੇ ਪੁਲਿਸ ਨੇ ਉਹ ਕੰਟੈਸਟ ਕੀਤੇ ਨੇ। ਔਰ ਬਹੁਤ ਸਾਰੇ ਪੁਲਿਸ ਵਾਲੇ ਜਿਹੜੇ ਨੇ ਉੱਥੇ ਬੰਨੂ ਵਿੱਚ ਹਮਲਾ ਹੋਇਆ, ਜਾਨੀ ਖੇਲ ਹਮਲਾ ਹੋਇਆ, ਪਿਸ਼ਾਵਰ ਵਿੱਚ ਹਮਲਾ ਹੋਇਆ, CTD ਦੇ ਹਮਲਾ ਹੋਇਆ। ਉਹ ਕੌਣ ਨੇ? ਉਹ ਪੰਜਾਬ KPK ਗਵਰਨਮੈਂਟ ਦੇ EMPLOYE ਨੇ। ਤਾਂ ਮੇਰਾ ਤਾਂ ਖਿਆਲ ਹੈ ਕਿ KPK ਗਵਰਨਮੈਂਟ ਜੇ ਸਭ ਤੋਂ ਜ਼ਿਆਦਾ ਆਪਰੇਸ਼ਨ KPK ਗਵਰਨਮੈਂਟ ਵਿੱਚ ਹੋਏ ਨੇ। ਪੰਜਾਬ ਵਿੱਚ ਕਿੰਨੇ ਆਪਰੇਸ਼ਨ ਹੋਏ ਨੇ ਜਾਂ ਸਿੰਧ ਵਿੱਚ ਕਿੰਨੇ ਆਪਰੇਸ਼ਨ ਹੋਏ ਨੇ, ਇੰਟੈਲੀਜੈਂਸ ਬੇਸਡ ਆਪਰੇਸ਼ਨ ਹੋਏ ਨੇ। ਤੇ ਜਿੱਥੇ ਆਪਰੇਸ਼ਨ ਹੋਏ ਨੇ ਉੱਥੇ ਬੰਦੇ ਮਾਰੇ ਗਏ ਨੇ ਔਰ ਉਹ ਪੁਲਿਸ ਨੇ ਵੀ ਮਾਰੇ ਨੇ, CTD ਨੇ ਵੀ ਮਾਰੇ ਨੇ। ਤੇ ਮੈਨੂੰ ਤੇ ਨਹੀਂ ਲੱਗਦਾ ਕਿ ਕਿੱਥੋਂ ਕੋਆਪਰੇਸ਼ਨ ਦੀ ਜਿਹੜੀ ਉਹ ਐਂਗਲ ਨਜ਼ਰ ਨਹੀਂ ਆ ਰਿਹਾ। ਅਗਰ ਕੋਆਪਰੇਸ਼ਨ ਨਾ ਕਰ ਰਹੇ ਹੁੰਦੇ ਤੇ ਆਪਰੇਸ਼ਨ ਕਿਸ ਤਰ੍ਹਾਂ ਹੁੰਦੇ? ਸਰ, ਵਜ਼ੀਰ ਦਾਖਲਾ ਸਾਹਿਬ ਇਹ ਵੀ ਕਿਹਾ ਕਿ ਜਿਹੜੇ ਕੌਮੀ ਸਲਾਮਤੀ ਦੇ ਮਾਮਲਾਤ ਨੇ ਉਹਦੇ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ ਤੇ ਹੁਣ ਇਹ ਮਾਮਲਾ ਨਹੀਂ ਹੋਏਗਾ। ਜਿੱਥੇ ਕੌਮੀ ਸਲਾਮਤੀ ਦਾ ਮਾਮਲਾ ਆਏਗਾ ਉੱਥੇ ਅਸੀਂ ਐਕਸ਼ਨ ਵੀ ਕਰਾਂਗੇ ਤੇ ਕਿਸੇ ਨੂੰ ਇਹ ਇਜਾਜ਼ਤ ਨਹੀਂ ਦੇਵਾਂਗੇ ਕਿ ਉਸ ਮਾਮਲੇ ਦੇ ਉੱਤੇ ਸਿਆਸਤ ਕਰੇ। ਇਸ ਹਵਾਲੇ ਨਾਲ ਕੀ ਕਹੋਗੇ ਸਰ? ਕੌਮੀ ਸਲਾਮਤੀ ਦਾ ਮਾਮਲਾ ਹੈ ਉਹਦੇ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ ਹੈ ਤੇ ਗੱਲ ਠੀਕ ਹੈ। ਲੇਕਿਨ ਮੈਂ ਤੁਹਾਨੂੰ ਦੱਸਤਾ ਕਿ ਉੱਥੇ ਅਗਰ ਆਪਰੇਸ਼ਨ ਹੋ ਰਹੇ ਨੇ, ਕੰਮ ਚੱਲ ਰਹੇ ਨੇ ਤੇ ਉਹ ਤੇ ਫਿਰ ਇਹਦਾ ਮਤਲਬ ਹੈ ਹਾਂ ਉਹਨਾਂ ਦਾ ਮੇਰਾ ਖਿਆਲ ਜਿਸ ਤਰ੍ਹਾਂ ਪਾਕਿਸਤਾਨ ਦਾ ਵਿਊ ਪੁਆਇੰਟ ਹੈ ਔਰ ਮੈਂ ਵੀ ਇਹੀ ਕਹਿ ਰਿਹਾ ਕਿ ਅਫਗਾਨੀਆਂ ਨੂੰ ਬਾਹਰ ਕੱਢੋ। देयर इज नो नीड टू टॉक टू them, just send them out। so I think KP government should also adopt this policy। ਇਹ ਇੱਕ ਪੁਆਇੰਟ ਹੈ ਜਿਹਦੇ ਉੱਤੇ ਬਾਤਚੀਤ ਰਹੇ, ਉਹਨਾਂ ਦਾ ਇੱਕ ਡਿਫਰੈਂਟ ਵਿਊ ਪੁਆਇੰਟ ਹੈ। ਬਾਕੀ ਤੇ ਬਾਜੋੜ ਵਿੱਚ ਵੀ ਆਪਰੇਸ਼ਨ ਹੋਇਆ, ਕੱਲ ਵੀ ਬਾਜੋੜ ਦੇ ਵਿੱਚ, ਪਰਸੋਂ ਵੀ ਜੋ ਜਿਹੜਾ ਜਾਂ ਤੀਰਾ ਵਿੱਚ ਆਪਰੇਸ਼ਨ ਹੋਇਆ। ਉੱਥੇ ਜਿਹੜੇ ਤੀਰਾ ਸਕਾਊਟ ਦੇ ਜਿਹੜੇ ਕਮਾਂਡਰ ਨੇ ਉਹਨੇ ਜਾ ਕੇ ਲੋਕਾਂ ਨਾਲ ਗੱਲ ਕੀਤੀ ਹੈ। ਉੱਥੇ ਤੀਰਾ ਦੇ ਜਿਹੜੇ ਮਸ਼ਾਇਖ ਸਨ ਉਹ ਉਹਨਾਂ ਨੂੰ ਆ ਕੇ ਮਿਲੇ ਨੇ। ਬਾਜੋੜ ਵਿੱਚ ਆਪਰੇਸ਼ਨ ਹੋਇਆ, ਲੋਕਾਂ ਨੇ ਪਾਕਿਸਤਾਨ ਆਪਣਾ ਜਿਹੜੇ ਲੋਕਲ ਕਮਾਂਡਰ ਸਨ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਦੇ ਨਾਲ ਕੰਸਲਟੇਸ਼ਨ ਹੋਈ ਹੈ। ਤੇ ਇਹ ਚੀਜ਼ਾਂ ਤੇ ਚੱਲ ਰਹੀਆਂ ਨੇ। ਇਹਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ there is something which is stopping the ongoing operations। ਬਜਾ ਸਰ, ਤੁਸੀਂ ਇਹ ਵੇਖੋ ਕਿ ਅੱਜ ਜਿਹੜੇ ਅਫਗਾਨਿਸਤਾਨ ਦੇ ਸਫੀਰ ਨੇ ਪਾਕਿਸਤਾਨ ਵਿੱਚ ਉਹਨਾਂ ਕਿਹਾ ਕਿ ਜੀ ਅਸੀਂ ਹੁਣ ਵੀ ਪੂਰੀ ਉਮੀਦ ਹਾਂ, ਅਸੀਂ ਮੁਜ਼ਾਕਰਾਤ ਕਰਾਂਗੇ ਤੇ ਸੋਚ ਰਹੇ ਹਾਂ ਕਿ ਜੀ ਮਾਮਲਾਤ ਜਿਹੜਾ ਮੁਜ਼ਾਕਰਾਤ ਦੇ ਜ਼ਰੀਏ ਹੱਲ ਹੋ ਜਾਣ। ਕੀ ਨਜ਼ਰ ਆਉਂਦਾ ਸਰ ਕਿ ਮੁਜ਼ਾਕਰਾਤ ਹੋ ਸਕਦੇ ਨੇ ਐਸੇ ਲੋਕਾਂ ਨਾਲ ਜਿਹੜੇ ਇੱਕ ਪਾਸੇ ਮੁਜ਼ਾਕਰਾਤ ਦੀ ਗੱਲ ਕਰਦੇ ਨੇ ਤੇ ਦੂਜੇ ਪਾਸੇ ਜਿਹੜੇ ਉਹ ਕਾਰਵਾਈਆਂ ਨੇ ਉਹ ਵੀ ਜਾਰੀ ਨੇ? ਇਸ ਹਵਾਲੇ ਨਾਲ ਕੀ ਕਹੋਗੇ ਸਰ? ਮੁਜ਼ਾਕਰਾਤ ਉਸ ਵੇਲੇ ਹੱਲ ਹੋ ਜਾਂਦੇ ਨੇ ਜਿਸ ਵੇਲੇ ਦੋਨੋਂ ਸਾਈਡਾਂ ਉਸ ਚੀਜ਼ ਤੇ ਕਨਵਿੰਸ ਹੋ। ਉਹ ਕਹਿੰਦੇ ਨਾ ਤੁਸੀਂ ਯੂ ਕਾਂਟ ਕਲੈਪ ਵਿਦ ਅ ਕਲੈਂਚਡ ਫਿਸਟ, ਤੁਸੀਂ ਇੱਕ ਹੱਥ ਨਾਲ ਤੇ ਤਾਲੀ ਨਹੀਂ ਵਜਾ ਸਕਦੇ। ਪਾਕਿਸਤਾਨ ਵੀ ਇਹੀ ਕਹਿ ਰਿਹਾ
ਔਰ ਪਾਕਿਸਤਾਨ ਉਸ ਮੁਜ਼ਾਕਰਾਤ ਵਿੱਚ ਪਾਕਿਸਤਾਨ ਕੋਈ ਲੰਬਾ ਚੌੜਾ ਕੰਮ ਨਹੀਂ ਕਰ ਰਿਹਾ, 1 ਪੁਆਇੰਟ ਏਜੰਡਾ ਪੇਸ਼ ਕਰ ਰਿਹਾ, ਉਹ ਰੱਖਦਾ ਹੈ ਅਫਗਾਨ ਜਿਹੜਾ ਆਪਣਾ ਵਫਦ ਹੈ ਉਹਦੇ ਸਾਹਮਣੇ ਕਿ ਜੀ ਤੁਹਾਡੀ ਸਰਹੱਦ ਤੋਂ ਤੁਹਾਡੀ ਜ਼ਮੀਨ ਤੋਂ ਸਾਡੇ ਵਿੱਚ ਦਹਿਸ਼ਤਗਰਦੀ ਹੋ ਰਹੀ ਹੈ। ਤੁਸੀਂ ਦੋਹਾ ਵਿੱਚ ਇਹ ਕਮਿਟ ਕੀਤਾ ਸੀ ਕਿ ਔਰ ਤੁਸੀਂ ਈਵਨ ਖਾਨਾ ਕਾਬਾ ਵਿੱਚ ਇਹ ਕਮਿਟ ਕੀਤਾ ਸੀ ਤੁਹਾਡੀ ਲੀਡਰਸ਼ਿਪ ਨੇ ਕਿ ਜੀ ਪਾਕਿਸਤਾਨ ਦੇ ਅੰਦਰ ਤੁਹਾਡੀ ਸੋਇਲ ਜਿਹੜੀ ਹੈ ਇਟ ਵਿਲ ਨਾਟ ਬੀ ਯੂਜ਼ਡ ਫॉर ਟੈਰਰਿਜ਼ਮ